viewers, welcome back to News TV 84 break ਦੁਬਾਰਾ ਅਸੀਂ ਗੱਲਬਾਤ ਕਰਾਂਗੇ ਸਰਦਾਰ ਸੁਖਦੇਵ ਸਿੰਘ ਗਿੱਲ ਜੀ ਨਾਲ ਮੀਡੀਆ ਪਰਸਨੈਲਿਟੀ ਫਰਮ ਚਾਂਟੋ ਜੋ ਇਸ ਵੇਲੇ ਸਾਨਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी, वाहिगुरू जी का खालसा वाहिगुरू जी की फतेह। जिन्ने भी दर्शक TV 84 देख रहे हैं जी, थैंक यू ਜੀ। ਵੀਰ ਜੀ, ਤੁਹਾਨੂੰ ਦੱਸਣਾ ਚਾਹੁੰਦੇ ਕਿ ਅਸੀਂ ਇਸ ਸਮੁੱਚੇ ਹਫਤੇ ਨੂੰ ਖਾਲਿਸਤਾਨ ਐਲਾਨ ਦਿਵਸ ਦੀ 28ਵੀਂ ਵਰ੍ਹੇਗੰਢ ਨੂੰ ਅਸੀਂ ਸਮਰਪਿਤ ਕਰ ਰਹੇ ਹਾਂ। ਅੱਜ ਸਭ ਤੋਂ ਪਹਿਲਾਂ ਇਸ ਖਾਲਿਸਤਾਨ ਦੀ 28ਵੀਂ ਵਰ੍ਹੇਗੰਢ ਤੇ ਤੁਸੀਂ ਸਿੱਖ ਕੌਮ ਨੂੰ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਜੀ ਖਾਲਿਸਤਾਨ ਐਲਾਨਨਾਮੇ ਦੀ 28ਵੀਂ ਵਰ੍ਹੇਗੰਢ ਹੈ। ਇਹਦੀ ਆਪਣੇ ਆਪ ਵਿੱਚ ਬਹੁਤ ਵੱਡੀ ਅਹਿਮੀਅਤ ਹੈ ਕਿਉਂਕਿ ਇਸ ਦਿਨ 29 ਅਪ੍ਰੈਲ 1986 ਨੂੰ ਉਸ ਸਮੇਂ ਪੰਥ ਕਮੇਟੀ ਨੇ ਸਰਬੱਤ ਖਾਲਸਾ ਸੱਦ ਕੇ ਖਾਲਿਸਤਾਨ ਦੇ ਇਸ ਦਿਵਸ ਦਾ ਐਲਾਨ ਕੀਤਾ ਸੀ। ਇਹਦੀ ਆਪਣੇ ਵਿੱਚ ਬਹੁਤ ਵੱਡੀ ਅਹਿਮੀਅਤ ਇਸ ਕਰਕੇ ਵੀ ਹੈ ਕਿਉਂਕਿ ਜਦੋਂ ਭਾਰਤ ਦੀ ਸਰਕਾਰ ਉਹਨਾਂ ਜ਼ਾਲਮਾਂ ਨੇ ਸਮਝਿਆ ਕਿ ਅਸੀਂ ਇਹਨਾਂ ਸਿੱਖਾਂ ਨੂੰ ਜੂਨ 1984 ਵਿੱਚ ਇਹਨਾਂ ਦਾ ਦਰਬਾਰ ਸਾਹਿਬ ਢਾਹ ਕੇ ਤੋਪਾਂ ਟੈਂਕਾਂ ਦੇ ਨਾਲ ਇਹਨਾਂ ਦਾ ਜਿੰਨਾ ਹੋ ਸਕਦਾ ਸੀ ਕਤਲੇਆਮ ਕੀਤਾ। ਮੇਰੀ ਪੀਰੀ ਦੇ ਕੇਂਦਰ ਦਰਬਾਰ ਸਾਹਿਬ ਨੂੰ ਢਾਇਆ। ਨਵੰਬਰ 1984 ਵਿੱਚ ਜਾਣੀ ਦਿੱਲੀ ਤੇ 14 ਸਟੇਟਾਂ ਦੇ ਵਿੱਚ ਸਰਕਾਰੀ ਮਸ਼ੀਨਰੀ ਦੇ ਨਾਲ ਸਰਕਾਰੀ ਦਹਿਸ਼ਤਗਰਦੀ ਨਾਲ ਸਿੱਖਾਂ ਦੀ ਨਸਲਕੁਸ਼ੀ ਕੀਤੀ। ਤਾਂ ਫਿਰ ਇਹ 29 ਅਪ੍ਰੈਲ 1986 ਨੂੰ ਤਕਰੀਬਨ 2 ਸਾਲ ਬਾਅਦ ਹੀ ਖਾਲਿਸਤਾਨ ਦਾ ਐਲਾਨ ਕਰ ਰਹੇ ਨੇ। ਜਿਸ ਕੌਮ ਨੂੰ ਅਸੀਂ ਮਾਰ ਰਹੇ ਸੀ, ਇਹ ਕੌਮ ਦੁਬਾਰਾ ਫਿਰ ਉੱਠ ਰਹੀ ਹੈ। ਇਸ ਗੱਲ ਦੀ ਜਿਹੜੀ ਅਹਿਮੀਅਤ ਹੈ ਅੰਤਰਰਾਸ਼ਟਰੀ ਭਾਈਚਾਰੇ ਵਿੱਚ ਵੀ ਬਹੁਤ ਵੱਡੀ ਲੈਵਲ ਤੇ ਹੋਈ ਹੈ। ਬੇਸ਼ੱਕ ਸੰਘਰਸ਼ ਜਿਹੜਾ ਹੈ ਇਹ ਕਈ ਵਾਰੀ ਮੱਠਾ ਵੀ ਪੈ ਜਾਂਦਾ, ਕਈ ਵਾਰੀ ਜਿਹੜਾ ਲੰਮਾ ਹੋਣ ਕਰਕੇ ਜ਼ਾਲਮਾਂ ਦੇ ਜ਼ੁਲਮ ਨੇ ਸਿੱਖਾਂ ਤੇ ਇੰਨੇ ਜ਼ੁਲਮ ਕੀਤੇ ਨੇ ਕਿ ਸੰਘਰਸ਼ਸ਼ੀਲ ਧਿਰਾਂ ਦਾ ਬਹੁਤ ਨੁਕਸਾਨ ਹੋਇਆ। ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ। ਦੂਜੇ ਪਾਸੇ ਹਰ ਬੰਦਾ, ਹਰ ਵਿਅਕਤੀ ਆਪਣੀ ਵਿੱਤ ਅਨੁਸਾਰ ਕਿਤੇ ਨਾ ਕਿਤੇ ਯੋਗਦਾਨ ਪਾ ਰਿਹਾ। ਜਿਸ ਤਰ੍ਹਾਂ ਆਪਾਂ ਹੁਣ ਤੁਸੀਂ ਕਰ ਰਹੇ ਹੋ TV 84 ਤੇ ਸਾਰਾ ਹਫ਼ਤਾ ਇਹ ਖਾਲਿਸਤਾਨ ਤੇ ਦਿਵਸ ਦੇ ਤੌਰ ਤੇ ਮਨਾਇਆ ਜਾ ਰਿਹਾ। ਅੱਜ ਕੱਲ੍ਹ ਮੀਡੀਆ ਜੋ ਗਿਆ ਤੇ ਇਹ ਗੱਲ ਹਰ ਜਗ੍ਹਾ ਫੈਲਦੀ ਆ। ਹਰ ਸਮੇਂ ਕੋਈ ਨਾ ਕੋਈ ਨੂੰ ਦੇਖਦਾ ਜਾਂ ਕੋਈ YouTube ਤੇ ਦੇਖਦਾ, ਕੋਈ Facebook ਤੇ ਦੇਖਦਾ ਤੇ ਇਹ ਗੱਲ ਹੋ ਰਹੀ ਹੈ। ਗੱਲ ਮੁੱਕੀ ਨਹੀਂ ਹੈ ਕਿਉਂਕਿ ਇਨਕਲਾਬ ਜਿਹੜਾ ਆ ਦੁਨੀਆ ਦੇ ਵਿੱਚ ਲਿਆਂਦੇ ਜਾਂਦੇ ਨੇ, ਆਪਣੇ ਹੱਥ ਨਹੀਂ ਆਉਂਦੇ। ਲਹਿਰਾਂ ਜਿਹੜੀਆਂ ਨੇ ਉਹ ਚਲਾਈਆਂ ਜਾਂਦੀਆਂ ਨੇ, ਆਪਣੇ ਆਪ ਨਹੀਂ ਉੱਠਦੀਆਂ। ਸਿੱਖ ਇਨਕਲਾਬ ਜਿਹੜਾ ਦੁਨੀਆ ਦਾ ਇੱਕ ਕੰਪਲੀਟ ਰੈਵੋਲੂਸ਼ਨ ਸੀ। ਬੰਦਾ ਸਿੰਘ ਬਹਾਦਰ ਦੇ ਸਮੇਂ ਗੁਰੂ ਸਾਹਿਬ ਤੋਂ ਲੈ ਕੇ ਹੁਣ ਤੱਕ ਦੇ ਸ਼ਹੀਦਾਂ ਦੀਆਂ ਸ਼ਹਾਦਤਾਂ ਸਾਨੂੰ ਹਰ ਕਦਮ ਅੱਗੇ ਵਧਣ ਲਈ ਜਿਹੜਾ ਉਹ ਕਹਿ ਲਓ ਪ੍ਰੇਰਨਾ ਦੇ ਰਿਹਾ। 29 ਅਪ੍ਰੈਲ 1986 ਦਾ ਜਿਹੜਾ ਦਿਨ ਹੈ ਸਾਨੂੰ ਖਾਲਿਸਤਾਨ ਵੱਲ ਨੂੰ ਵਧਣ ਲਈ ਵਚਨਬੱਧਤਾ ਸਾਡੇ ਨਾਲ ਇਹ ਇੱਕ ਦੁਹਰਾਈ ਜਾ ਰਹੀ ਹੈ। ਇਸ ਕਰਕੇ ਵੀ ਬਹੁਤ ਵੱਡੀ ਮਹਾਨ ਹੈ, ਵੱਡੀ ਮਹਾਨਤਾ ਹੈ। 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨੇ ਵੀ ਕਿਹਾ ਸੀ, ਜੇਕਰ ਭਾਰਤ ਦੀ ਜ਼ਾਲਮ ਸਰਕਾਰ ਨੇ ਉਹਨਾਂ ਦੀ ਫੌਜ ਨੇ ਦਰਬਾਰ ਸਾਹਿਬ ਦੇ ਅੰਦਰ ਪੈਰ ਪਾਏ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਨੀਂਹ ਰੱਖੀ ਗਈ ਹੈ। ਇਸ ਨੀਂਹ ਉੱਤੇ ਹੁਣ ਅਸੀਂ ਇਸ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਣਾ ਹੈ ਕਿਉਂਕਿ ਇਹ ਥੋੜਾ ਜਿਹਾ ਮੈਂ ਹੋਰ 1-2 ਮਿੰਟ ਲੈਣੇ ਚਾਹੁੰਦਾ। ਕਈ ਵਾਰੀ ਅਸੀਂ ਸੋਚਦੇ ਹਾਂ, ਵਿਚਾਰਦੇ ਹਾਂ ਕਿ ਬੰਦਾ ਇੱਕ ਸੰਘਰਸ਼ ਕਰਦਾ, ਬੰਦਾ ਜਿਉਣ ਲਈ ਸੰਘਰਸ਼ ਕਰਦਾ। ਕੋਈ ਬੰਦਾ ਬਿਮਾਰ ਆ, ਉਹ ਬੈੱਡ ਤੇ ਪਿਆ ਤੰਦਰੁਸਤ ਹੋਣ ਲਈ ਸੰਘਰਸ਼ ਕਰਦਾ। ਕੋਈ ਗੁਲਾਮ ਆਪਣੇ ਤੌਰ ਤੇ ਉਹ ਗੁਲਾਮੀ ਤੋਂ ਆਜ਼ਾਦੀ ਤੱਕ ਜਿਉਣ ਲਈ ਸੰਘਰਸ਼ ਕਰਦਾ। ਕੋਈ ਆਰਥਿਕ ਤੌਰ ਤੇ ਸੰਘਰਸ਼ ਕਰਦਾ। ਸੋ ਜਿਹੜਾ ਕੌਮ ਦਾ ਸੰਘਰਸ਼ ਹੈ ਤੇ ਇੱਕ ਬੰਦੇ ਵਿਅਕਤੀ ਦਾ ਸੰਘਰਸ਼ ਹੈ। ਜਿਹਨਾਂ ਸ਼ਹੀਦਾਂ ਨੇ ਕੌਮ ਲਈ ਸ਼ਹਾਦਤਾਂ ਦੇ ਕੇ ਇਸ ਬਹੁਤ ਵੱਡੇ ਕਾਜ ਦੀ ਨੀਂਹ ਰੱਖੀ ਹੈ, ਉਹ ਆਪਣਾ ਕਾਰਜ ਪੂਰਾ ਕਰ ਗਏ। ਪਰ ਸੰਘਰਸ਼ ਅਜੇ ਵੀ ਜਾਰੀ ਹੈ। ਕੌਮ ਦਾ ਸੰਘਰਸ਼ ਉਦੋਂ ਤੱਕ ਜਾਰੀ ਰਹਿੰਦਾ ਯਾਨੀ ਇੱਕ ਵਾਰੀ ਨਿਸ਼ਾਨਾ ਮਿਥ ਲਿਆ ਜਾਂਦਾ ਤੇ ਜਦ ਤੱਕ ਉਸ ਨਿਸ਼ਾਨੇ ਦੀ ਪ੍ਰਾਪਤੀ ਨਹੀਂ ਹੋ ਜਾਂਦੀ। ਸਾਨੂੰ ਇਸ ਗੱਲ ਦਾ ਵੀ ਖਿਆਲ ਰੱਖਣ ਦੀ ਲੋੜ ਹੈ। ਇੰਨਾ ਸੌਖਾ ਕੰਮ ਨਹੀਂ ਹੈ। ਜੇ ਇੰਨਾ ਸੌਖਾ ਕੰਮ ਹੁੰਦਾ ਤਾਂ ਹੁਣ ਨੂੰ ਇਹ ਹੋ ਜਾਣਾ ਚਾਹੀਦਾ ਸੀ। ਨਾ ਸਾਨੂੰ ਘਬਰਾਉਣ ਦੀ ਲੋੜ ਹੈ। ਵਿਉਂਤਬੰਦ ਢੰਗ ਦੇ ਨਾਲ ਸਾਨੂੰ ਸਿਸਟਮੈਟਿਕਲੀ ਇੰਟਰਨੈਸ਼ਨਲ ਲੈਵਲ ਦੇ ਤੌਰ ਤੇ ਜਿਸ ਤਰ੍ਹਾਂ ਹੁਣ ਗੱਲ ਕਰ ਰਹੇ ਹਾਂ ਜਾਂ ਪਹਿਲਾਂ ਭਾਈ ਸਾਹਿਬ ਨੇ ਗੱਲ ਕੀਤੀ ਆ ਉੱਥੋਂ ਪੰਜਾਬ ਤੋਂ ਵੀ, ਸਾਨੂੰ ਲਗਾਤਾਰ ਗੱਲ ਕਰਦੇ ਰਹਿਣਾ ਚਾਹੀਦਾ। ਇਸ ਲਈ ਵਿਅਕਤੀਗਤ ਤੌਰ ਤੇ ਜਾਂ ਕੋਈ ਪ੍ਰੋਫੈਸਰ ਆ, ਕੋਈ ਡਾਕਟਰ ਆ, ਕੋਈ ਵਕੀਲ ਆ, ਕੋਈ ਆਪਣੇ ਤੌਰ ਤੇ ਬਿਜ਼ਨਸ ਵਪਾਰਕ ਅਦਾਰਿਆਂ ਨੂੰ ਸਾਨੂੰ ਇੱਧਰ ਵੀ ਧਿਆਨ ਦੇਣ ਦੀ ਲੋੜ। ਅਸੀਂ ਪੜ੍ਹਦੇ ਹਾਂ ਰਾਜ ਕਰੇਗਾ ਖਾਲਸਾ। ਸਭ ਤੋਂ ਪਹਿਲਾਂ ਅਸੀਂ ਜਦੋਂ ਅਰਦਾਸ ਤੋਂ ਬਾਅਦ ਪੜ੍ਹਦੇ ਹਾਂ ਆਗਿਆ ਪਈ ਅਕਾਲ ਕੀ ਤਭੀ ਚਲਾਇਓ ਪੰਥ ਸਭ ਸਿੱਖ ਨੂੰ ਹੁਕਮ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੋਇਆ ਸਿੱਖ
ਕਦੇ ਵੀ ਸਾਬਕਾ ਸਿੱਖ ਨਹੀਂ ਬਣ ਸਕਦੇ। ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣ ਦੀ ਲੋੜ ਹੈ। ਇਸੇ ਤਰ੍ਹਾਂ ਅਸੀਂ ਰਾਜ ਕਰੇਗਾ ਖਾਲਸਾ ਪੜ੍ਹਦੇ ਹਾਂ, ਆਕੀ ਰਹੇ ਨਾ ਕੋਈ, ਇਹ ਸਾਨੂੰ ਦੁਹਰਾ ਰਿਹਾ ਜੀ। ਖਾਲਸਾ ਰਾਜ ਦੇ ਰਾਜ ਕਰਨ ਦੇ ਕਨਸੈਪਟ ਤੋਂ ਕੋਈ ਵੀ ਸਿੱਖ ਆਕੀ ਨਹੀਂ ਰਹਿ ਸਕਦਾ। ਫॉर ਐਗਜ਼ਾਮਪਲ ਜੇ ਅਸੀਂ ਕਿਵੇਂ ਕੋਈ ਕਦੀ ਵੀ ਸਿੱਖ ਕੋਈ ਸਾਬਕਾ ਖਾਲਸਾ ਨਹੀਂ ਬਣ ਸਕਦਾ। ਸਾਨੂੰ ਇੱਥੇ ਕੰਮ ਕਰਨ ਦੀ ਵੀ ਲੋੜ ਹੈ। ਕੰਮ ਇਸ ਤਰ੍ਹਾਂ ਕਰਨਾ ਚਾਹੀਦਾ, ਜੇ ਹੁਣ ਆਪਾਂ ਡਰਾਈਵਿੰਗ ਕਰਦੇ ਆ ਤਾਂ ਸਟਾਪ ਸਾਈਨ ਲਿਖਿਆ ਆ, ਆਪਾਂ ਉਹਨੂੰ ਉੱਥੇ ਕਹੀਏ ਵੀ ਆਪਾਂ ਉਹ ਪੜ੍ਹਦਾ ਰਿਹਾ ਪਰ ਖੜਨਾ ਨਹੀਂ, ਸਟਾਪ ਨਹੀਂ ਕਰਨਾ, ਏਦਾਂ ਗੱਲ ਨਹੀਂ ਬਣਦੀ ਹੈ ਜੀ। ਸੋ ਹਰ ਇੱਕ ਬੰਦੇ ਨੂੰ ਯੋਗਦਾਨ ਪਾਉਣਾ ਪਊਗਾ। ਉਹ ਦਿਨ ਦੂਰ ਨਹੀਂ ਜਿਸ ਦਿਨ ਕੌਮ ਦੇ ਝੰਡੇ ਦੁਨੀਆਂ ਦੇ ਝੰਡਿਆਂ ਬਰਾਬਰ ਚੱਲਣਗੇ। ਸਾਡੇ ਨਾਲ ਗਿਣਤੀ ਵੱਧ ਰਹੀ ਹੈ ਤੇ ਕੋਈ ਸ਼ੱਕ ਨਹੀਂ। ਹਾਂਜੀ ਤੇ ਵੀ ਜਿਸ ਤਰ੍ਹਾਂ ਖਾਲਿਸਤਾਨ ਦੀ ਗੱਲ ਕੀਤੀ, ਸਪੈਸ਼ਲੀ ਬਾਹਰ ਦੇ ਦੇਸ਼ਾਂ, ਤੁਸੀਂ ਕੀ ਸਮਝਦੇ ਹੋ ਕਿ ਸਾਡੀ ਜਿਹੜੀ ਅਗਲੀ ਜਨਰੇਸ਼ਨ ਆ ਜਾਂ ਫਿਰ ਸਾਡਾ ਯੂਥ ਹੈ ਆਪਣੇ ਸਿੱਖਾਂ ਦਾ ਖਾਲਿਸਤਾਨ ਨਾਲ ਕਿੰਨਾ ਕੁ ਜੁੜ ਰਿਹਾ ਹੈ? ਦੇਖੋ, ਜਿਹੜਾ ਯੂਥ ਆ ਉਹ ਵੀ ਜੁੜ ਰਿਹਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਕਿਸੇ ਕਾਰਨ ਕਰਕੇ ਜਿੱਦਾਂ ਹੁਣ ਯੂਥ ਅੱਜ ਕੱਲ੍ਹ ਜਿਹੜੇ ਯੂਨੀਵਰਸਿਟੀ ਕਾਲਜ ਦੇ ਵਿੱਚ ਨੇ ਯੂਥ ਜਾਂ ਸਾਡੇ ਇੱਥੇ ਟੋਰਾਂਟੋ ਵਿੱਚ ਨੇ, ਉਹ ਆਪਣੇ ਤੌਰ ਤੇ ਕੰਮ ਕਰ ਰਹੇ ਨੇ। ਉਹ ਸਾਡੇ ਨਾਲੋਂ ਵੱਧ ਚੰਗੀ ਸੋਚ ਰੱਖਦੇ ਨੇ, ਉਹ ਵੱਧ ਸਰਚ ਕਰਦੇ ਨੇ। ਉਹ ਪ੍ਰੋਫੈਸਰ, ਡਾਕਟਰ, ਵਕੀਲਾਂ ਨੂੰ ਜਾਂ ਕਿਤੇ ਜਾ ਕੇ, ਮੈਂ ਕੱਲ੍ਹ ਪਰਸੋਂ ਯੂਥ ਨਾਲ ਗੱਲ ਕਰ ਰਿਹਾ ਸੀ, ਉਹਨੇ ਕਿਹਾ ਵੀ ਉਹਨਾਂ ਦੀ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਆ, ਉਹਨੇ ਇੱਕ ਆਰਟੀਕਲ ਵੀ ਲਿਖੇ ਨੇ, ਕੁਝ ਕਿਤਾਬਾਂ ਵੀ ਲਿਖੀਆਂ ਨੇ ਕਿ ਕੈਨੇਡਾ ਦੇ ਵਿੱਚ ਜਿਹੜਾ ਐਕਸਟ੍ਰੀਮਿਜ਼ਮ ਉਹ ਵੱਧ ਨਹੀਂ ਰਿਹਾ। ਹਾਂਜੀ, ਬੇਸ਼ੱਕ ਇੱਥੇ ਦੀ ਕੰਸਰਵੇਟਿਵ ਪਾਰਟੀ ਕਹਿ ਰਹੀ ਸੀ ਵੀ ਇੱਥੇ ਜਿਹੜੇ ਕੋਈ ਥੋੜੇ ਜਿਹੇ ਹੌਟ ਹੈਡ ਬੰਦੇ ਨੇ ਦੱਸਣ ਦਾ ਉਹ ਇਹੋ ਜਿਹੀ ਗੱਲਾਂ ਕਰਦੇ ਰਹਿੰਦੇ ਨੇ ਵੀ ਉਹ ਠੀਕ ਨਹੀਂ ਹੈ ਜੀ, ਪਰ ਉਹਨਾਂ ਨੇ ਉਸ ਗੱਲ ਦਾ ਵਿਰੋਧ ਕੀਤਾ ਤੇ ਲੋਕਾਂ ਨੂੰ ਹੋਰ ਚੜ੍ਹ ਕਰ ਦਿੱਤੀ। ਸੋ ਉਹ ਆਪਣੇ ਕਲਾਸਾਂ ਵਿੱਚ ਵੀ ਡਿਸਕਸ਼ਨ ਕਰਦੇ ਨੇ, ਉਹ YouTube ਤੇ ਵੀਡੀਓ ਦੇਖਦੇ ਨੇ, ਪਾਉਂਦੇ ਨੇ, ਸਰਚ ਕਰਦੇ ਨੇ। ਸੋ ਜਿਹੜਾ ਯੂਥ ਆ ਉਹ ਵੀ ਨਾਲ ਤੁਰ ਰਿਹਾ, ਉਹਨਾਂ ਵਿੱਚ ਵੀ ਜਾਗਰਤੀ ਵੱਧ ਰਹੀ ਹੈ। ਆਪਣੇ ਉਦਾਹਰਨ ਦੇ ਤੌਰ ਤੇ ਜਦੋਂ ਕੈਨੇਡਾ ਦਾ ਵਿਦੇਸ਼ ਮੰਤਰੀ ਇੰਡੀਆ ਗਿਆ ਤੇ ਉਹਨੇ ਸਿੱਖਾਂ ਦੇ ਖਿਲਾਫ ਕੁਝ ਬਿਆਨ ਦਿੱਤੇ ਵੀ ਉੱਥੇ ਜਿਹੜਾ ਟੈਰੋਰਿਜ਼ਮ ਆ ਉਹ ਵੱਧ ਰਿਹਾ ਹੈ ਜਿਸ ਦਿਨ ਦਾ। ਹਾਂਜੀ, ਫਿਰ ਸਿੱਖ ਯੂਥ ਨੇ ਇੱਕ ਟਾਊਨ ਹਾਲ ਮੀਟਿੰਗ ਸਾਰੇ ਇੱਥੇ ਟੋਰਾਂਟੋ 'ਚ ਕੀਤੀ ਤੇ ਉਹ ਤੋਂ ਬਾਅਦ ਉਹਨਾਂ ਨੇ ਪੁੱਛਿਆ ਵੀ ਤੁਸੀਂ ਤੁਹਾਨੂੰ ਦੱਸੋ ਕਿੱਥੇ ਸਿੱਖ ਐਕਸਟ੍ਰੀਮਿਜ਼ਮ ਵੱਧ ਰਿਹਾ ਹੈ, ਤੁਸੀਂ ਸਾਨੂੰ ਬਦਨਾਮ ਕਰ ਰਹੇ ਹੋ। ਅਸੀਂ ਆਪਣੇ ਕੌਮ ਦੇ ਹੱਕਾਂ ਦੀ ਗੱਲ ਕਰਦੇ ਹਾਂ, ਸਾਡੇ ਹੱਕਾਂ ਦੀ ਗੱਲ ਹੋਣੀ ਚਾਹੀਦੀ ਹੈ, ਸੋਵਰਨਟੀ ਦੀ ਗੱਲ ਹੋਣੀ ਚਾਹੀਦੀ ਹੈ। ਯੂਥ ਜਿਹੜੇ ਪੜ੍ਹੇ ਲਿਖੇ ਨੇ ਉਹ ਨਾਲ ਜੁੜ ਰਹੇ ਨੇ। ਜਿਵੇਂ ਉਸ ਤੋਂ ਬਾਅਦ ਫਿਰ ਪ੍ਰਧਾਨ ਮੰਤਰੀ ਜਦੋਂ ਇੰਡੀਆ ਗਿਆ ਤਾਂ ਉੱਥੇ ਵੀ ਉਹਨਾਂ ਨੂੰ ਇਹੋ ਜਿਹੇ ਸਵਾਲ ਕੀਤੇ ਗਏ ਤਾਂ ਪ੍ਰਧਾਨ ਮੰਤਰੀ ਨੇ ਇੰਡੀਆ ਵਿੱਚ ਇਹ ਗੱਲ ਕਲੀਅਰ ਕਰਕੇ ਆਏ ਨੇ ਕਿ ਜਿਹੜਾ ਐਕਸਟ੍ਰੀਮਿਜ਼ਮ ਤੁਸੀਂ ਜਿਹਨਾਂ ਨੂੰ ਕਹਿੰਦੇ ਹੋ ਜਾਂ ਅੱਤਵਾਦੀ ਕਹਿੰਦੇ ਹੋ, ਤੇ ਜਿਹੜਾ ਬੰਦਾ ਪੀਸਫੁਲ ਢੰਗ ਦੇ ਨਾਲ ਆਪਣੇ ਹੱਕਾਂ ਦੀ ਗੱਲ ਕਰਨਾ, ਉਹਦੇ ਜਿਹੜੇ ਵਿਚਕਾਰ ਹੈ ਤੁਹਾਨੂੰ ਇੱਕ ਲਾਈਨ ਡਰਾ ਕਰਨੀ ਪਊਗੀ, ਉਹ ਸਾਡੀ ਜਿੱਤ ਹੈ। ਹਾਂਜੀ, ਸੋ ਜਿਵੇਂ ਆਪਾਂ ਸਿਸਟਮੈਟਿਕ ਦੀ ਗੱਲ ਕਰਦੇ, ਹੁਣ ਆਪਾਂ ਗੱਲ ਕਰ ਰਹੇ ਹਾਂ, ਇਹਨੂੰ ਵੀ ਕੋਈ ਨਾ ਕੋਈ ਦੇਖ ਰਿਹਾ ਹੈਗਾ। ਮੇਰੇ ਖਿਆਲ 'ਚ ਯੂਥ ਨੇ ਉਹਨਾਂ ਨੇ ਹੁਣ ਜਿਹੜੀ ਗਾਹਾਂ ਦੀ ਕੱਲ ਵਾਗਡੋਰ ਹੈ ਉਹਨਾਂ ਨੇ ਸੰਭਾਲ ਲਈ ਆ। ਸਾਨੂੰ ਉਹਨਾਂ ਨੂੰ ਹੋਰ ਇਨਕਰੇਜ ਕਰਨਾ ਚਾਹੀਦਾ ਤੇ ਨਾਲ ਸਾਡੀ ਜਿਹੜੀ ਆਪਣੀ ਐਕਟੀਵਿਟੀ ਵੀ ਨੇ ਉਹਨਾਂ ਨੂੰ ਵੀ ਚੰਗੇ ਢੰਗ ਦੇ ਨਾਲ ਲੋਕਾਂ ਤੱਕ ਲੈ ਕੇ ਜਾਣ ਦੀ ਲੋੜ ਹੈ। ਲੋਕਾਂ ਨੂੰ ਨਾਲ ਜੋੜਨਾ ਚਾਹੀਦਾ। ਖਾਲਿਸਤਾਨ ਦਾ ਜਿਹੜਾ ਮੁੱਦਾ ਹੈ ਨਿਰਾ ਧਾਰਮਿਕ ਮੁੱਦਾ ਨਹੀਂ ਹੈ। ਵੀ ਅਸੀਂ ਵਰਦੀਆਂ ਪਾ ਕੇ ਝੰਡੇ ਚੁੱਕਣੇ ਆ ਤੇ ਉੱਥੇ ਅੰਮ੍ਰਿਤਧਾਰੀ ਰਹਿਣਗੇ ਜਾਂ ਉੱਥੇ ਸਾਰੇ ਲੋਕੀ ਰਹਿਣਗੇ। ਸਾਨੂੰ ਲੋਕਾਂ ਨੂੰ ਆਪਣੇ ਮੁੱਦਿਆਂ ਨੂੰ ਹੋਰ ਐਕਸਪਲੋਰ ਕਰਨ ਦੀ ਲੋੜ ਹੈ ਮੇਰੇ ਖਿਆਲ 'ਚ, ਜਿਹੜੇ ਯੂਥ ਨੇ ਚੰਗੀ ਤਰ੍ਹਾਂ ਸਮਝਦੇ ਨੇ। ਹਾਂਜੀ ਜੀ, ਬਿਲਕੁਲ। ਤੇ ਵੀ ਜਦੋਂ ਸਾਨੂੰ ਪਿਛਲੀ ਵਾਰ ਅਸੀਂ ਗੱਲਬਾਤ ਕੀਤੀ ਸੀ, ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਜਿਹੜਾ ਕੈਨੇਡਾ ਦੇ ਵਿੱਚ ਨਗਰ ਕੀਰਤਨ ਹੋਇਆ ਸੀ, ਤੁਸੀਂ ਇਸ ਬਾਰੇ ਡਿਟੇਲ ਦੇਣੀ ਚਾਹੁੰਦੇ ਸੀ ਉਸ ਵੇਲੇ? ਜੀ, ਜਿਹੜੇ ਆਪਣੇ ਕੈਨੇਡਾ ਵਿੱਚ ਨਗਰ ਕੀਰਤਨ ਹੁੰਦੇ ਨੇ ਤੇ ਸਾਡੇ ਲਈ ਇੱਕ ਚੰਗੇ ਮਾਣ ਵਾਲੀ ਗੱਲ ਇਹ ਹੈ, ਸਾਡੇ ਅੰਟਾਰੀਓ ਦੇ ਵਿੱਚ ਸਿੱਖ ਹੈਰੀਟੇਜ ਮੰਥ ਮਨਾਇਆ ਗਿਆ। ਸਾਡੀ NDP ਪਾਰਟੀ ਆ ਤੇ ਉਹਦੇ ਬੜੇ ਹੀ, ਆਪਾਂ ਯੂਥ ਦੀ ਗੱਲ ਕਰ ਰਹੇ ਸੀ, ਸਾਡੇ ਯੂਥ ਆਗੂ ਨੇ ਜਗਮੀਤ ਸਿੰਘ, ਉਹਨਾਂ ਨੇ ਇਹ ਇਸ਼ੂ ਲੈ ਕੇ ਆਂਦਾ। ਪੰਜਾਬੀ ਪ੍ਰੈਸ ਕਲੱਬ ਨੇ ਵੀ ਉਹਨਾਂ ਨੂੰ ਪਹਿਲਾਂ ਗੱਲਬਾਤ ਕੀਤੀ ਸੀ, ਕੈਨੇਡੀਅਨ ਸਿੱਖ ਐਸੋਸੀਏਸ਼ਨ ਨੇ ਵੀ, ਉਹਨਾਂ ਨੇ ਇਸ਼ੂ ਲੈਜਿਸਲੇਸ਼ਨ 'ਚ ਲੈ ਕੇ ਆਂਦਾ। ਸਿੱਖ ਹੈਰੀਟੇਜ ਮੰਥ ਅੰਟਾਰੀਓ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਯੂਨੈਨਿਮਸਲੀ 14 ਅਪ੍ਰੈਲ ਵਾਲੇ ਦਿਨ ਪਾਸ ਹੋ ਗਿਆ। ਹਾਂਜੀ, ਇਹ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ। ਹੁਣ ਬਰੈਂਪਟਨ ਸਿਟੀ ਵਿੱਚ ਵੀ ਹੋ ਗਿਆ, ਸਾਡੇ ਮਿਸਾਗ ਵਿੱਚ ਹੋ ਗਿਆ, ਟੋਰਾਂਟੋ 'ਚ ਵੀ ਹੋ ਗਿਆ। ਉਹ ਜਿਹੜੇ ਨਗਰ ਕੀਰਤਨਾਂ ਦੇ ਇਕੱਠ ਵਿੱਚ ਸਾਡੀ ਕੌਮ ਦੀ ਏਕਤਾ, ਇਤਫਾਕ, ਸਟਰੈਂਥ, ਸਾਡੀ ਯੂਨਿਟੀ, ਸਾਡੇ ਹਰ ਪੱਖ ਤੋਂ ਲੰਗਰ, ਪੰਗਤ, ਸੰਗਤ। ਹਾਂਜੀ, ਜਦੋਂ ਬਾਹਰਲੇ ਲੋਕੀ ਵੀ ਆ ਕੇ ਦੇਖਦੇ ਨੇ, ਮੈਂਬਰ ਪਾਰਲੀਮੈਂਟ ਆਉਂਦੇ ਨੇ, ਹਰ ਪਾਰਟੀ ਦਾ ਨੁਮਾਇੰਦਾ ਉੱਥੇ ਆਉਂਦਾ। ਹੁਣ ਸਾਡੇ ਇੱਥੇ ਟੋਰਾਂਟੋ ਦੇ ਵਿੱਚ ਜਾਂ ਆਲੇ ਦੁਆਲੇ ਹੋਰ ਸ਼ਹਿਰਾਂ ਦੇ ਵਿੱਚ ਵੱਖਰੇ ਸ਼ਹਿਰਾਂ ਦੀ ਇਲੈਕਸ਼ਨ ਹੈ, ਜਿਹੜੀ ਮਿਊਨਿਸਪੈਲਿਟੀ ਇਲੈਕਸ਼ਨ ਹੈਗੀ ਅਕਤੂਬਰ ਦੇ ਵਿੱਚ, ਉਹਦੇ ਜਿਹੜੇ
ਹੈਗੇ ਉਮੀਦਵਾਰ ਉਹ ਵੀ ਉੱਥੇ ਆਉਂਦੇ ਨੇ ਆਪਣੇ ਸਿਟੀ ਲੈਵਲ ਤੇ, ਸੂਬੇ ਦੇ ਲੈਵਲ ਤੇ ਅਤੇ ਫੈਡਰਲ ਲੈਵਲ ਦੇ ਜਿਹੜੇ ਵੱਡੇ ਵੱਡੇ ਮੰਤਰੀ ਆਉਂਦੇ ਨੇ, ਮਿਨਿਸਟਰ ਆਉਂਦੇ ਨੇ। ਹਾਂਜੀ, ਸੋ ਉਹ ਸਾਡੇ ਲਈ ਇੱਕ ਚੰਗੀ ਗੱਲ ਹੈ। ਦੂਜੇ ਪਾਸੇ ਉਹਨਾਂ ਦਿਨਾਂ ਦੇ ਦੌਰਾਨ ਖਾਲਿਸਤਾਨ ਦੀ ਗੱਲ ਵੀ ਹੁੰਦੀ ਆ, ਖਾਲਿਸਤਾਨ ਦੇ ਫਲੈਗ, ਕਨੇਡਾ ਦੇ ਫਲੈਗ ਨਾਲ ਲੈ ਕੇ ਸੰਗਤ ਤੁਰਦੀ ਵੀ ਆ, ਫਲੋਟ ਵੀ ਲੱਗੇ ਹੁੰਦੇ ਨੇ। ਜੂਨ 1984 ਦੀ 30ਵੀਂ ਵਰ੍ਹੇਗੰਢ ਵੀ ਹੈ, ਉਸ ਨੂੰ ਸਮਰਪਿਤ ਵੀ ਨਗਰ ਕੀਰਤਨ ਹੋ ਰਹੇ ਨੇ। ਇਸ ਤਰ੍ਹਾਂ ਟੋਰਾਂਟੋ ਵਿੱਚ ਵੀ ਹੋਇਆ, ਮਾਲਟਨ ਤੋਂ ਰੈਕਸਡੇਲ ਸਾਡੇ ਇੱਥੇ ਹੋਰ ਨਗਰ ਕੀਰਤਨ ਇੱਕ ਐਤਵਾਰ ਨੂੰ ਹੈ, ਉਹ ਵੀ ਹੋਣਾ। ਸਰੀ ਚ ਵੀ ਤੁਹਾਡੇ ਇੱਥੇ ਨਿਊਯਾਰਕ ਵੀ ਹੋਏ ਹਨ ਜੀ। ਉਸ ਤੋਂ ਬਾਅਦ ਜੂਨ ਦੇ ਵਿੱਚ ਵੀ ਸ਼ਹੀਦਾਂ ਨੂੰ ਸਮਰਪਿਤ ਨਗਰ ਕੀਰਤਨ ਹੋਣਗੇ। ਸਾਡੀ ਇਹ ਸਟਰੈਂਥ ਹੈ। ਇਸ ਦੇ ਨਾਲ ਜਿਹੜਾ ਭਾਰਤ ਦਾ ਖੁਫੀਆ ਤੰਤਰ ਹੈ ਜਾਂ ਜਿਹੜੇ ਵਿਚਾਰੇ ਉੱਥੋਂ ਆਉਂਦੇ ਨੇ ਕਿ ਅਸੀਂ ਸਿੱਖਾਂ ਨੂੰ ਕੰਟਰੋਲ ਕਰ ਲਵਾਂਗੇ, ਜਦੋਂ ਉਹ ਵੀ ਸਿੱਖਾਂ ਦੀ ਨਸਲਕੁਸ਼ੀ ਦੀਆਂ ਤਸਵੀਰਾਂ ਦੇਖਦੇ ਨੇ, ਉਹਨਾਂ ਦੀਆਂ ਰੂਹਾਂ ਵੀ ਕੰਬਦੀਆਂ ਨੇ, ਉਹ ਵੀ ਸਾਡੇ ਇਹਨਾਂ ਇਕੱਠਾਂ 'ਚ ਆਉਣ ਤੋਂ ਇਸ ਕਰਕੇ ਡਰਦੇ ਨੇ ਕਿ ਉਹ ਲੋਕਾਂ ਨੂੰ ਜਵਾਬ ਨਹੀਂ ਦੇ ਸਕਦੇ। ਇਸ ਕਰਕੇ ਨਗਰ ਕੀਰਤਨ ਹੋਣੇ ਬੜੇ ਜ਼ਰੂਰੀ ਨੇ। ਤੇ ਫੋਰ ਨਿਊਯਾਰਕ ਵਿੱਚ ਵੀ ਸਿੱਖ ਜਸਟਿਸ ਵੱਲੋਂ ਜਿਹੜੀ ਸੋਵਰਨਟੀ ਦੀ ਰੈਲੀ ਕੱਢੀ ਜਾ ਰਹੀ ਹੈ, ਤੇ ਆਪਣੇ ਨਿਊਯਾਰਕ ਵੀ ਜਿਹੜੇ ਨਗਰ ਕੀਰਤਨ ਹੋਏ ਨੇ, ਡਾਕਟਰ ਨਾਲ ਵੀ ਗੱਲਬਾਤ ਹੁੰਦੀ ਰਹਿੰਦੀ ਹੈ। ਸੋ ਇਹ ਜਿਹੜਾ ਇੱਕ ਮੈਸੇਜ ਵਧੀਆ ਕੰਮ ਤੇ ਹੈ। ਹਾਂਜੀ ਤੇ ਵੀਰ ਜੀ ਸਾਡੇ ਕੋਲ 2 ਮਿੰਟ ਰਹਿ ਗਏ ਨੇ, ਪਰ ਸਾਡਾ ਅਗਲਾ ਸਵਾਲ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਬਿਕੋਜ਼ ਜਿਸ ਤਰ੍ਹਾਂ ਅਸੀਂ ਆਪਾਂ ਗੱਲ ਕੀਤੀ ਕਿ ਗੁਰੂ ਮਾਨਿਓ ਗ੍ਰੰਥ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ, ਦਸਵੇਂ ਪਾਤਸ਼ਾਹ ਨੂੰ ਆਪਣਾ ਗੁਰੂ ਮੰਨਦੇ ਹਾਂ, ਪਰ ਜਿਸ ਤਰ੍ਹਾਂ ਅਕਾਲੀ ਲੀਡਰਾਂ ਵੱਲੋਂ ਬਾਰ-ਬਾਰ ਦਸਵੇਂ ਪਾਤਸ਼ਾਹ ਦੀ ਤੋਹੀਨ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ, ਫਿਰ ਉਹ ਸੁਖਵੀਰ ਬਾਦਲ ਵੱਲੋਂ ਪਖੰਡੀ ਸੌਦਾ ਸਾਹਿਬ ਨੂੰ ਪਾਤਸ਼ਾਹ ਦੇ ਸਰੂਪ ਦਿੱਤੇ ਜਾਣ, ਉਹਦਾ ਫੋਟੋ ਸ਼ੂਟ ਕੀਤਾ ਜਾਵੇ, ਜਾਂ ਫਿਰ ਚੋਣਾਂ ਵਿੱਚੋਂ ਜਿੱਤ ਹਾਰ ਕਰਨ ਲਈ ਅਕਾਲੀ ਲੀਡਰ ਵਿਕਰਮਜੀਤ ਮਜੀਠੀਆ ਵੱਲੋਂ ਸਾਡੀ ਬਾਣੀ ਦੀ ਤੋਹੀਨ ਕੀਤੀ ਜਾਵੇ। ਇਹ ਬਾਰ-ਬਾਰ ਸਾਡੀ ਬਾਣੀ ਦੀ ਤੋਹੀਨ ਕਰ ਨੇ, ਬਾਰ-ਬਾਰ ਸਾਡੇ ਦਸਵੇਂ ਪਾਤਸ਼ਾਹ ਦੀ ਤੋਹੀਨ ਕਰ। ਤੁਹਾਨੂੰ ਕੀ ਲੱਗਦਾ ਕਿ ਸਾਨੂੰ ਬਾਹਰ ਦੀ ਸਿੱਖ ਸੰਗਤਾਂ ਨੂੰ ਕੀ ਕਰਨਾ ਚਾਹੀਦਾ ਇਸ ਦੇ ਵਿੱਚ? ਦੇਖੋ ਜੀ, ਇਹ ਵੀ ਇੱਕ ਰਾਜ ਦੀ ਘਾਟ ਹੈ, ਕਿਉਂਕਿ ਸਮੇਂ ਦੇ ਜਿਹੜੇ ਕਹਿ ਰਾਜਨੀਤਿਕ ਲੋਕ ਹੁੰਦੇ ਨੇ ਜਾਂ ਮੁਗਲ ਹਕੂਮਤ ਦੇ ਸਮੇਂ, ਉਸ ਸਮੇਂ ਰਾਮ ਰਾਏ ਨੂੰ ਉੱਥੇ ਦੇ ਰਾਜਨੀਤਿਕ ਸਿਸਟਮ ਨੇ ਪ੍ਰਭਾਵਿਤ ਕੀਤਾ, ਉਹਨੇ ਗੁਰਬਾਣੀ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਰਾਜ ਆਉਂਦਾ ਗਾਈਆਂ ਦਾ ਗੋਹਾ ਵਿਕਦਾ। ਸੋ ਜੋ ਇਹਨਾਂ ਲੋਕਾਂ ਕੋਲ ਰਾਜ ਆ ਹੁਣ, ਸੋ ਇਹ ਬਾਂਦਰਾਂ ਵਾਂਗ ਟਪੂਸੀਆਂ ਮਾਰਦੇ ਨੇ। ਹਾਂਜੀ, ਜਿਸ ਤਰ੍ਹਾਂ ਬਿੱਲੀ ਦੇ ਮਗਰ ਚੂਹਾ ਲੱਗਾ ਹੁੰਦਾ, ਇਸ ਤਰ੍ਹਾਂ ਇਹਨਾਂ ਨੇ ਚਾਪਲੂਸੀ ਦੀਆਂ ਸਾਰੀਆਂ ਹੱਦਾਂ ਟੱਪ ਕੇ ਤੇ ਅਰੁਣ ਜੇਤਲੀ ਕੀ ਜੀਤ ਕਰੋ ਵਾਲੀ ਗੱਲ ਕਹਿ ਦਿੱਤੀ, ਜਿਹੜੀ ਕਿ ਬਿਲਕੁਲ ਮਾਫ ਨਹੀਂ ਕੀਤੀ ਜਾਣੀ ਚਾਹੀਦੀ। ਉਹਨੇ ਜਾਣ ਬੁੱਝ ਕੇ ਕਹੀ ਆ, ਉਹਨੂੰ ਖੁਸ਼ ਕਰਨ ਲਈ ਕਹੀ ਹੈ ਕਿ ਅਸੀਂ ਇੱਥੇ ਤੱਕ ਵੀ ਜਾ ਸਕਦੇ ਹਾਂ। ਸੋ ਇਸ ਕਰਕੇ ਵੀ ਸਾਡਾ ਰਾਜ ਆਉਣਾ ਬਹੁਤ ਜ਼ਰੂਰੀ ਹੈ। ਜਦੋਂ ਇਹ ਜਿਹੜੇ ਰਾਜਨੀਤਿਕ ਪਾਰਟੀਆਂ ਨੇ ਜਾਂ ਰਾਜ ਹੈ ਇਸ ਤਰ੍ਹਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਨੇ, ਜਦੋਂ ਇਸ ਤਰ੍ਹਾਂ ਪ੍ਰਭਾਵਿਤ ਕਰਦਾ ਤਾਂ ਲੋਕੀ ਬਹੁਤ ਕੁਝ ਕਰ ਜਾਂਦੇ ਨੇ। ਸੋ ਜੋ ਕੁਝ ਮਜੀਠੀਆ ਨੇ ਕੀਤਾ, ਉਸ ਤੋਂ ਬਾਅਦ ਜੋ ਕੁਝ ਜਥੇਦਾਰ ਨੇ ਕੀਤਾ, ਉਹ ਵੀ ਉਹਨਾਂ ਦੇ ਨੌਕਰੀ ਨੇ। ਤੇ ਬਾਦਲ ਨੇ ਜਿਸ ਤਰ੍ਹਾਂ ਕਿਹਾ, ਕੋਈ ਗੱਲ ਨਹੀਂ, ਕੋਈ ਬੜੀ ਵੱਡੀ ਗੱਲ ਨਹੀਂ ਹੈ। ਸਾਰਾ ਕੁਝ ਜਿਹੜਾ ਸਿਸਟਮ ਹੈ ਉਹਨੂੰ ਚੇਂਜ ਕਰਨ ਦੀ ਲੋੜ ਹੈ। ਸੋ ਜਦੋਂ ਆਪਾਂ ਇਹਨਾਂ ਗੱਲਾਂ ਨੂੰ ਦੇਖਦੇ ਹਾਂ ਤਾਂ ਉਸ ਤੋਂ ਬਾਅਦ ਤੇ ਅੱਜ ਦੀ ਗੱਲ ਆਪਾਂ ਕਰਦੇ ਹਾਂ 30 ਅਪ੍ਰੈਲ ਦੀ, ਖਾਲਸਾ ਰਾਜ ਦੀ, ਖਾਲਿਸਤਾਨ ਦੀ, ਹੋਰ ਵੀ ਜ਼ਰੂਰੀ ਹੈ ਤਾਂ ਕਿ ਸਾਡਾ ਬੋਲੀ, ਵਿਰਸਾ, ਸਾਡਾ ਧਰਮ ਸੁਰੱਖਿਅਤ ਰਹਿ ਸਕੇ। ਤਾਂ ਸਾਡੀ ਜਿਸ ਤਰ੍ਹਾਂ ਨਸਲਕੁਸ਼ੀ 84 ਚ ਹੋਈ ਸੀ, ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ, ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ। ਇਸ ਕਰਕੇ ਸਾਨੂੰ ਜਿਹੜੀ ਖਾਲਿਸਤਾਨ ਦੀ ਜਿਹੜੀ ਅਹਿਮੀਅਤ ਆ ਤੇ ਸਿੱਖ ਰਾਜ ਦਾ ਹੋਣਾ ਜਿੰਨੀ ਛੇਤੀ ਹੋਵੇਗਾ ਉਨੀ ਛੇਤੀ ਹੀ ਕੌਮ ਵਾਸਤੇ ਬਿਹਤਰ ਹੈ ਜੀ। ਮੈਂ ਤਾਂ ਇਹ ਕਹਿਣਾ ਚਾਹੁੰਦਾ। ਬਿਲਕੁਲ ਵੀਰ ਜੀ। ਤੇ ਵੀਰ ਜੀ, ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਹੋਰ ਕੁਐਸਚਨ ਲਈ ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ, ਪਰ ਅੱਜ ਤੁਹਾਡੇ ਕੋਲ ਅਸੀਂ ਇੱਥੇ ਇਜਾਜ਼ਤ ਲੈਣੇ ਵੀ ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇੱਥੇ ਤੁਹਾਡੇ ਕੋਲ ਵੀ ਇਜਾਜ਼ਤ ਲੈਣੇ ਹਾਂ। ਅਸੀਂ ਮਿਲਾਂਗੇ ਤੁਹਾਨੂੰ ਕੱਲ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।